ਅੰਮ੍ਰਿਤਪਾਲ ਦੀ ਲੋਕ ਸਭਾ ਦੀ ਮੈਂਬਰੀ ਨੂੰ ਖਤਰਾ ਨਹੀਂ ਗਾ ਜੀ ਹੁਣ? ਦੇਖੋ, ਇੱਕ ਪਟੀਸ਼ਨ ਆਈ ਸੀ ਪ੍ਰਵੀਨ ਜੀ, ਜਦੋਂ ਇੱਕ ਆਜ਼ਾਦ ਉਮੀਦਵਾਰ ਨੇ ਪਟੀਸ਼ਨ ਦਾਖਲ ਕੀਤੀ ਸੀ। ਹਾਂਜੀ, ਹਾਂਜੀ। ਚੈਲੰਜ ਕੀਤਾ ਸੀਗਾ ਕਿ ਜੀ ਕਿ ਇਹ ਸਹੀ ਨਹੀਂ ਗਾ ਜੀ, ਕਿਉਂਕਿ ਅੰਮ੍ਰਿਤਪਾਲ ਸਿੰਘ ਦਾ ਜੇਲ੍ਹ 'ਚ ਸੀਗਾ ਜੀ। ਉਸਨੇ ਜੀ ਨਾਮਜ਼ਦਗੀਆਂ ਜੇਲ੍ਹ ਤੋਂ ਭਰਤੀਆਂ ਜੀ, ਪਰ ਜਿਹੜਾ ਫੰਡ ਆਇਆ ਜੀ ਉਹਦਾ ਹਿਸਾਬ ਨਹੀਂ ਸਹੀ ਦਿੱਤਾ ਜੀ। ਜਾਂ ਕਹਿੰਦੇ ਜੀ ਪ੍ਰਚਾਰ ਗੁਰੂ ਘਰਾਂ ਤੋਂ ਕੀਤਾ ਜੀ, ਜਿਹੜਾ ਮਤਲਬ ਕਿ ਚੋਣ ਪ੍ਰਚਾਰ ਦੇ ਤਹਿਤ ਨਿਯਮਾਂ ਤਹਿਤ ਉਲਟ ਸੀ ਜੀ। ਉਹਦੇ ਬਾਰੇ ਨਾਲ ਇੱਕ ਆਜ਼ਾਦ ਉਮੀਦਵਾਰ ਜਿਹੜਾ ਹਾਰਿਆ ਸੀ, ਉਹਨੇ ਪਟੀਸ਼ਨ ਪਾਈ ਸੀ। ਠੀਕ ਹੈ ਜੀ। ਪਰ ਜਿਹੜੀ ਪਟੀਸ਼ਨ ਦੇ ਮਾਮਲੇ 'ਚ ਰਾਹਤ ਮਿਲੀ ਹੈ, ਇਹ ਵੱਖਰੀ ਹੈ। ਇਹ ਇੱਕ ਪਟੀਸ਼ਨ ਕਰਤਾ ਜਿਹੜਾ ਖਡੂਰ ਸਾਹਿਬ ਹਲਕੇ ਦਾ ਵੋਟਰ ਵੀ ਨਹੀਂ ਹੈ, ਵਾਸੀ ਵੀ ਨਹੀਂ ਹੈ। ਉਸ ਬੰਦੇ ਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਤੀ ਕਿ ਦੇਖੋ ਜੀ, ਇਹ ਤਾਂ MP ਬਣਨ ਲਈ ਤਾਂ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਤੇ ਅੰਮ੍ਰਿਤਪਾਲ ਸਿੰਘ ਕਹਿੰਦਾ ਮੈਨੂੰ ਭਾਰਤ ਦੇ ਸੰਵਿਧਾਨ ਤੇ ਭਰੋਸਾ ਨਹੀਂਗਾ ਜੀ, ਇਸ ਲਈ ਤਾਂ ਤੁਹਾਨੂੰ ਨਾਗਰਿਕਤਾ ਹੀ ਨਹੀਂ, ਚਾਹੇ ਉਹਦੇ ਕੋਲ ਕਾਗਜ਼ੀ ਹੈਗੀ ਹੈ ਨਾਗਰਿਕਤਾ, ਪਰ ਉਹ ਕਹਿੰਦਾ ਜੀ ਇਹਨੂੰ ਸੰਵਿਧਾਨ ਤੇ ਭਰੋਸਾ ਨਹੀਂ ਜੀ, ਫਿਰ ਉਹ ਚੋਣ ਕਿਵੇਂ ਲੜ ਸਕਦਾ? ਮਤਲਬ ਕਮਾਲ ਹੈ, ਪਟੀਸ਼ਨ ਕਰਨ ਵਾਲਾ ਬੰਦਾ ਇਹ ਵੀ ਭੁੱਲ ਗਿਆ ਕਿ ਭਾਈ ਉਹਨੇ ਭਾਰਤੀ ਸੰਵਿਧਾਨ ਦੀ ਸਹੁੰ ਵੀ ਤਾਂ ਚੱਕ ਲਈ। ਸਹੁੰ ਵੀ ਤਾਂ ਚੱਕ ਲਈ, ਬਿਲਕੁਲ ਸਹੀ ਹੈ ਜੀ, ਜੀ, ਜੀ। ਹੁਣ ਤਾਂ ਬਰਾਬਰ ਕਰਤਾ ਅਗਲੇ ਨੇ। ਸੋ ਫਿਰ ਪਰ ਜਦੋਂ ਉਹ ਪਟੀਸ਼ਨ ਮਾਨਯੋਗ ਸੁਪਰੀਮ ਕੋਰਟ 'ਚ ਗਈ, ਜੱਜ ਸਾਹਿਬ ਨੇ ਉਸ ਵਿਅਕਤੀ ਨੂੰ ਪੁੱਛਿਆ, ਪਟੀਸ਼ਨ ਕਰਤਾ ਨੂੰ, ਤੇ ਉਹਨੇ ਜਵਾਬ ਦਿੱਤਾ ਕਿ ਉਹਨਾਂ ਨੇ ਪੁੱਛਿਆ ਕਿ ਕੀ ਇਹ ਚੋਣ ਪਟੀਸ਼ਨ ਹੈ? ਉਹ ਕਹਿੰਦਾ ਨਹੀਂ ਜੀ, ਮੈਂ ਖਡੂਰ ਸਾਹਿਬ ਹਲਕੇ ਦਾ ਵਾਸੀ ਨਹੀਂ ਗਾ, ਪਰ ਇਸ ਪ੍ਰਕਿਰਿਆ ਦੇ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਹੈ ਕਿ ਜੀ ਦੇਖੋ, ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨਦਾ ਜੀ, ਉਹ ਭਾਈ MP ਤਾਂ ਲੋਕਾਂ ਨੇ ਚੁਣਿਆ, ਉਹ ਤਾਂ ਖੜਾ ਹੀ ਹੋਇਆ ਸੀ, ਫਤਵਾ ਤਾਂ ਵੋਟਰ ਨੇ ਦਿੱਤਾ। ਪਰ ਉਹ ਤੋਂ ਬਾਅਦ ਕੋਰਟ ਨੇ ਪੁੱਛਿਆ ਕਿ ਵੀ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ, ਇਹਦੇ ਉੱਤੇ ਕਾਨੂੰਨੀ ਮਸਲਾ ਤੁਹਾਡਾ ਕੀ ਹੈ? ਤੇ ਉਹ ਬੰਦੇ ਕੋਲ ਇਸ ਪਹਿਲੂ ਤੇ ਕੋਈ ਜਵਾਬ ਨਹੀਂ ਸੀਗਾ ਕਿ ਮੈਂ ਇਸ ਪ੍ਰਕਿਰਿਆ ਦੇ ਨਾਲ ਹਾਸਲ ਕੀ ਕਰਨਾ ਚਾਹੁੰਦਾ, ਜਾਂ ਇਹਦਾ ਲੋਕਾਂ ਤੇ ਕੀ ਉਹਦਾ ਉਹ ਅਸਰ ਜਾਣਾ। ਜਦੋਂ ਇਹਦਾ ਜਵਾਬ ਨਹੀਂ ਸੀ ਉਹਦੇ ਕੋਲ, ਤਾਂ ਮਾਨਯੋਗ ਕੋਰਟ ਨੇ 2 ਅੱਖਰਾਂ 'ਚ ਕਿਹਾ, ਥੈਂਕ ਯੂ, ਡਿਸਮਿਸ। ਠੀਕ ਹੈ। ਬਸ ਇੰਨੇ ਸ਼ਬਦ ਕਹਿ ਕੇ ਉਹਦੀ ਪਟੀਸ਼ਨ ਖਾਰਜ ਕਰਤੀ। ਤੇ ਇਹਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਸੰਸਦੀ ਇਸ ਮਸਲੇ 'ਚ ਬਰਕਰਾਰ ਹੈ। ਦੂਜੀ ਪਟੀਸ਼ਨ ਵੀ ਕਿਤੇ ਟਿਕਣ ਵਾਲੀ ਆਸ ਨਹੀਂ ਲੱਗਦੀ ਉਹਦੀ ਵੀ, ਜਿਹੜੀ ਉਹ ਆਜ਼ਾਦ ਉਮੀਦਵਾਰ ਨੇ ਪਾਈ ਹੈ। ਸੋ ਅੰਮ੍ਰਿਤਪਾਲ ਦੀ ਸੰਸਦੀ ਨੂੰ ਫਿਲਹਾਲ ਕੋਈ ਕਿਤੇ ਖਤਰਾ ਨਹੀਂ ਹੈ। ਜੀ, ਜੀ।